ਅੱਛਾ ਉਸਮਾਨ ਭਾਈ, ਇਹ ਵੀ ਜ਼ਰੂਰ ਦੱਸੋ ਕਿ ਮੈਂ ਸਵਾਲ ਇਹ ਕਰਨਾ ਚਾਹ ਰਿਹਾ ਸੀ ਕਿ ਟੈਕਸ ਨੈਟ ਜਿਹੜਾ ਵਧਾਉਣ ਦੀ ਗੱਲ ਹਰ ਦਫਾ ਹੁੰਦੀ ਔਰ ਉਹਦੇ ਵਿੱਚ ਨਾਕਾਮੀ ਹੁੰਦੀ, ਇਹ ਤੇ ਵਾਜ਼ਿਹ ਤੁਹਾਨੂੰ ਪਤਾ ਹੈ, ਸਾਨੂੰ ਵੀ ਪਤਾ ਹੈ ਕਿ ਜੀ ਸੈਲਰੀਡ ਕਲਾਸ ਜਿਹੜੇ ਕਿ ਉਹਨਾਂ ਦੇ ਹੱਥ ਆਸਾਨੀ ਨਾਲ ਆ ਜਾਂਦੇ ਨੇ, ਜਿਹੜੇ ਕਿ ਅਸੀਂ ਹਾਂ, ਜਿਹੜੇ ਕਿ ਹੋਰ ਲੋਕ ਨੇ, ਕਿ ਜੀ ਟੈਕਸ ਉਹਨਾਂ ਦਾ ਕੱਟ ਜਾਂਦਾ, ਆਲਰੇਡੀ ਇੰਪਲੋਇਰ ਕੱਟ ਕੇ ਭੇਜ ਦਿੰਦਾ, ਜਾਂ ਦੂਜੇ ਜਿੰਨੀ ਸੈਲਰੀਡ ਕਲਾਸ ਹੈ ਉਹ ਤੇ ਬੜੀ ਆਸਾਨੀ ਨਾਲ ਔਰ ਉਹੀ ਸਾਰਾ ਕੁਝ ਭੁਗਤ ਰਹੇ ਨੇ। ਤੇ ਜਿਹੜੇ ਕੁਝ ਐਸੇ ਲੋਕ ਨੇ ਜਿਨ੍ਹਾਂ ਨੂੰ ਟੈਕਸ ਦੇਣਾ ਚਾਹੀਦਾ ਜਾਂ ਜਿਨ੍ਹਾਂ ਨੂੰ ਟੈਕਸ ਨੈਟ ਵਿੱਚ ਲੈ ਆਉਣਾ ਚਾਹੀਦਾ, ਕਿਉਂ ਕਾਮਯਾਬ ਨਹੀਂ ਹੁੰਦੀ? ਆਇਆ ਇਹਦੇ ਵਿੱਚ ਮਾਫੀਆ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੋ ਉਹਨਾਂ ਦਾ ਕਿਰਦਾਰ ਹੈ, ਜਾਂ ਕਿਉਂਕਿ ਆਸਾਨੀ ਨਾਲ ਅਸੀਂ ਇੱਥੇ ਆ ਜਾਂਦੇ ਹਾਂ, ਜਿਹੜੇ ਤਨਖਾਹਦਾਰ ਤਬਕਾ, ਅਸੀਂ ਆਸਾਨੀ ਨਾਲ ਫੜੇ ਜਾਂਦੇ ਹਾਂ ਤਾਂ ਕਹਿੰਦੇ ਨੇ ਇਹਨਾਂ ਨੂੰ ਲਾ ਦਿਓ ਚਲੋ। ਤੇ ਇਹ ਜਿਹੜਾ ਤਬਕਾ ਹੈ ਆਖਿਰ ਕਿਉਂ ਇਹਦੇ ਉੱਤੇ ਕਿਉਂ ਜ਼ਿਆਦਾ ਬੋਝ ਪਾਇਆ ਜਾਂਦਾ ਇਸ ਸਾਰੇ ਮਾਮਲੇ? ਸਰ ਉਹ ਈਜ਼ੀ ਟਾਰਗੇਟ ਹੈ ਨਾ ਸਰ, ਕਿਉਂਕਿ ਉਹ ਆਲਰੇਡੀ ਨੈਟ 'ਚ ਮੌਜੂਦ ਹੈ। ਉਹ ਵਿਚਾਰਾ ਹੁਣ ਫਸਿਆ ਦਾ ਹੈ, ਉਹਨੂੰ ਕੰਮ ਕਰਨਾ ਹੈ। ਅਗਰ ਉਹਦਾ ਐਨਟੀਐਨ ਬਲਾਕ ਹੋ ਗਿਆ, ਉਹਦਾ 80 ਐਕਟਿਵ ਟੈਕਸ ਪੇਅਰ ਬਲਾਕ ਕਰਤਾ, ਨਾਨ ਐਕਟਿਵ ਹੋ ਗਿਆ, ਤੇ ਹੁਣ ਉਹਨਾਂ ਨੂੰ ਪਤਾ ਹੈ ਕਿ ਉਹ ਹੁਣ ਚੱਲ ਨਹੀਂ ਸਕਦਾ ਅੱਗੇ, ਉਹਦੇ ਬੈਂਕ ਅਕਾਊਂਟ ਬੰਦ ਹੋ ਬਿਲਕੁਲ ਜਾਣਗੇ, ਤੇ ਉਹ ਵਿਚਾਰਾ ਹੁਣ ਕੀ ਕਰੇ? ਤੇ ਉਹ ਈਜ਼ੀ ਟਾਰਗੇਟ ਹੁੰਦਾ ਹੈ। ਤੇ ਹਰ ਸਾਲ ਅੱਛਾ ਸੈਲਰੀ ਵਾਲਾ ਵੀ ਜਿਹੜਾ ਉਹ ਵਿਚਾਰਾ ਵੀ ਕੀ ਕਹੇ, ਵੱਜ ਜਾਂਦਾ। ਅਸੀਂ ਤਾਂ ਇਹ ਵੀ ਕਿਹਾ ਇਸ ਦਾ ਬਜਟ ਵਿੱਚ ਕਿ ਜਿਹੜੀ 2 ਲੱਖ ਤੱਕ ਸੈਲਰੀ ਲੈ ਰਹੇ ਆ ਉਹਨੂੰ ਟੈਕਸ ਐਗਜ਼ੈਂਪਟ ਕਰੋ। 2 ਲੱਖ ਦੀ ਸੈਲਰੀ ਤੇ 45,000 ਟੈਕਸ ਕੱਟਦਾ ਹੈ ਅੱਜ ਦੀ ਜਿਹੜੀ ਟੈਕਸ ਦੀ ਸਾਡੀ ਉਹ ਬਿਲਕੁਲ ਹੈ, ਹੈ। ਬਿਲਕੁਲ ਹੈ, ਬਿਲਕੁਲ ਹੈ। ਤੇ ਉਹ 2 ਲੱਖ ਵਾਲਾ ਘਰ ਕੀ ਲੈ ਕੇ ਜਾਂਦਾ ਹੈ? ਮਤਲਬ 1.5 ਲੱਖ ਵੀ ਨਹੀਂ ਲੈ ਕੇ ਜਾਂਦਾ ਟੈਕਸ 1.5 ਦੇ ਲੱਖ, ਬਾਅਦ। ਹਾਂ ਬਿਲਕੁਲ। ਤੇ ਉਹਦੇ ਕੋਲ ਇਸ ਅਗਰ ਤਰ੍ਹਾਂ 2 ਬੱਚੇ ਹੋਣ, ਬੂढ़े ਮਾਂ-ਬਾਪ ਘਰ ਬੈਠੇ ਹੋਣ, ਤੇ ਉਹ ਕਿਸ ਤਰ੍ਹਾਂ ਘਰ ਚਲਾਉਂਦਾ ਹੈ? ਮੈਨੂੰ ਤਾਂ 1.5 ਲੱਖ ਵਿੱਚ ਵੀ ਨਹੀਂ ਸਮਝ ਆਉਂਦਾ ਕਿ ਇੱਕ ਬੰਦਾ ਕਿਸ ਤਰ੍ਹਾਂ ਬੱਚਿਆਂ ਨੂੰ ਸਕੂਲ ਵੀ ਪੜਾਏਗਾ, ਘਰ ਵੀ ਚਲਾਏਗਾ, ਤੇ ਬੂढ़े ਮਾਂ-ਬਾਪ ਦੀ ਦਵਾਈ ਵੀ ਲਏਗਾ। ਤੇ ਇਹ ਨਹੀਂ ਹੋ ਸਕਦਾ। ਤਾਂ ਅਸੀਂ ਬਿਲਕੁਲ ਦੇਖਿਆ 2 ਲੱਖ ਤੱਕ ਜਿਹੜਾ ਸੈਲਰੀ ਕਰ ਰਹੇ ਆ, 24 ਲੱਖ ਸਾਲ ਦਾ, 24 ਲੱਖ ਸਾਲ ਦਾ ਤੁਸੀਂ ਟੈਕਸ ਐਗਜ਼ੈਂਪਟ ਕਰ ਦਿਓ। ਹਾਂ, ਉਹਦੇ ਉੱਤੇ ਠੀਕ ਕੋਈ ਹੈ। 24 ਲੱਖ ਕੋਈ ਜਾਂਦਾ ਹੈ, ਫਿਰ ਲਾ ਦਿਓ ਟੈਕਸ। ਲੇਕਿਨ ਇਹ ਵਜ੍ਹਾ ਇਹੀ ਹੈ ਕਿ ਇਹ ਸੌਫਟ ਟਾਰਗੇਟ ਹੁੰਦੇ ਨੇ। ਲੇਕਿਨ ਜਿਹੜਾ ਅਸੀਂ ਕਿਹਾ ਕਿ 2 ਐਫਬੀਆਰ ਕਰ ਦਿਓ, ਅਸੀਂ ਤਾਂ ਇਹ ਤਜਵੀਜ਼ ਦਿੱਤੀ ਹੈ ਕਿ ਇੱਕ ਐਫਬੀਆਰ ਬਣਾਓ ਟੈਕਸ ਪੇਅਰ ਵਾਸਤੇ, ਠੀਕ ਹੈ। ਠੀਕ ਹੈ। ਇੱਕ ਐਫਬੀਆਰ ਬਣਾਓ ਨਾਨ ਟੈਕਸ ਪੇਅਰ ਵਾਸਤੇ। ਠੀਕ ਹੈ। ਉਹਦੇ ਨਾਲ ਕੋਈ ਨਹੀਂ। ਤੇ ਜਿਹੜੇ ਟੈਕਸ ਪੇਅਰ ਵਾਲੇ, ਦੇਖੋ ਇਸ ਵੇਲੇ ਜਿਹੜਾ ਐਫਬੀਆਰ ਦਾ ਹਜੂਮ ਹੈ, ਉਹ 80% ਹਜੂਮ ਤੇ ਨਾਨ ਟੈਕਸ ਪੇਅਰ ਤੇ ਚੜਾ ਹੋਣਾ ਚਾਹੀਦਾ ਹੈ ਨਾ। ਉਹ 80% ਤੁਹਾਡੇ ਤੇ ਮੇਰੇ ਤੇ ਚੜਿਆ ਦਾ ਸਾਰਾ। ਤੇ ਬਿਲकुल है, बिल्कुल ਸਾਡੇ ਮੈਟਰ ਤੇ 10% ਐਫਬੀਆਰ ਦੇ ਮਹਿਕਮੇ, ਇੰਨਾ ਵੱਡਾ ਮਹਿਕਮਾ ਐਫਬੀਆਰ, ਇੰਨੇ ਲੋਕ ਹੈਗੇ ਨੇ ਉਹਦੇ ਅੰਦਰ। 10% ਲੋਕ ਟੈਕਸ ਪੇਅਰ 60 ਲੱਖ 30 ਲੱਖ ਦੇ ਰਹੇ ਨੇ ਟੈਕਸ। ਯਾਰ ਕਿੰਨੇ ਤੁਹਾਨੂੰ ਫੌਜ ਚਾਹੀਦੀ 30 ਲੱਖ ਲੋਕਾਂ ਨੂੰ ਵੇਖਣ ਵਾਸਤੇ? ਤੇ ਉਹ ਵੀ ਸੈਲਰੀ ਡਾਲੇ, ਸਿੱਧਾ ਸਿੱਧਾ ਟੈਕਸ ਉਹ ਵਿਚਾਰਿਆਂ ਦਾ ਬਿਜ਼ਨਸ ਵਾਲ। ਉਹਨਾਂ ਵਾਸਤੇ ਤੁਸੀਂ ਇੱਕ ਅਲੱਗ ਐਫਬੀਆਰ ਕਰੋ, ਜਿਹੜੇ ਉਹਨਾਂ ਨੂੰ ਦੇਖੇ ਉਹਨਾਂ ਨੂੰ ਐਜ਼ ਅ ਕਲਾਇੰਟ ਸਮਝੇ। ਉਹ ਤੁਹਾਡੇ ਕਲਾਇੰਟ ਹੈਗੇ ਨੇ। ਅਮਰੀਕਾ 'ਚ ਆਈਆਰਐਸ ਤੁਸੀਂ ਜਾਣਦੇ ਹੋ, ਟੈਕਸ ਪੇਅਰ ਹੁੰਦੇ, ਤੁਹਾਨੂੰ ਬਿਠਾਉਂਦੇ ਨੇ, ਕਾਫੀ ਪਿਲਾਉਂਦੇ ਨੇ, ਚਾਹ ਪਿਲਾਉਂਦੇ ਨੇ, ਪੁੱਛਦੇ ਨੇ ਕਿ ਯਾਰ ਤੁਸੀਂ ਟੈਕਸ ਪੇਅਰ ਹੋ, ਆਓ ਬੈਠੋ। ਕੀ ਤੇ ਸਾਡਾ ਕੀ ਹੈ ਕਿ ਨੋਟਿਸ ਦਿਓ, ਹੋਰ ਦਬਾ ਦਿਓ। ਤੇ ਕਿਉਂਕਿ ਉਹ ਦੂਜੇ ਜਿਹੜੇ ਨਾਨ ਟੈਕਸ ਪੇਅਰ ਦੇ ਪਿੱਛੇ ਜਾਣਾ ਹੈ, ਉਹ ਜਾ ਨਹੀਂ ਰਹੇ, ਉਹ ਤੁਹਾਡੇ ਮੇਰੇ ਉੱਤੇ ਉਹ ਅਲੱਗ ਹੋਣਾ ਚਾਹੀਦਾ। ਉਹ ਜਾਣ, ਉਹਨਾਂ ਦਾ ਕੋਈ ਨਾ, ਉਹਨਾਂ ਦੇ ਟਾਰਗੇਟ ਹੀ ਹੈ ਉਹ ਜਾਓ ਜਾ ਕੇ ਟੈਕਸ ਨੈਟ ਨੂੰ ਵਧਾਓ। ਉੱਥੇ ਕਿਸ ਤਰ੍ਹਾਂ ਬੰਦੇ ਨਹੀਂ ਲੈ ਕੇ ਆਓ। ਤੇ ਮੈਂ ਤੁਹਾਨੂੰ ਇੱਕ ਮਿਸਾਲ ਦਿੱਤੀ ਕਿ ਤੁਸੀਂ ਕਰ ਸਕਦੇ ਹੋ ਆਪਣਾ ਬੈਂਕ ਅਕਾਊਂਟਾਂ ਨੂੰ ਲੈ ਲਓ। ਬੈਂਕ ਅਕਾਊਂਟਾਂ ਤੋਂ ਕੋਲੋਂ ਸਟਾਰਟ ਕਰੋ, ਜਿਹੜੀ ਟ੍ਰਾਂਜੈਕਸ਼ਨਾਂ ਹੋ ਰਹੀਆਂ ਪੁੱਛੋ ਤੇ ਸਹੀ ਯਾਰ। ਇੱਕ ਅਕਾਊਂਟ ਵਾਲੇ ਨੇ ਇੱਕ ਲੈਟਰ ਤੇ ਲਿਖੋ ਕਿ ਤੇਰੇ ਅਕਾਊਂਟ ਵਿੱਚ ਭਾਈ ਇੰਨੇ ਪੈਸੇ ਆਏ, ਇੰਨੇ ਪੈਸੇ ਗਏ, ਤੂੰ ਕਰਦਾ ਕੀ ਹੈ ਕਿ ਤੇਰੇ ਅਕਾਊਂਟ 'ਚ ਆ ਰਿਹਾ? ਉਹ ਵੀ ਨਹੀਂ ਜਾਂਦਾ। सही ਤੁਸੀਂ ਅਮਰੀਕਾ ਯੂਰਪ ਰੱਖ ਕੇ ਦੇਖੋ, ਅਕਾਊਂਟ ਤੇ 4 ਟ੍ਰਾਂਜੈਕਸ਼ਨਾਂ ਕਰੋ ਤੇ 5ਵੇਂ ਦਿਨ ਤੁਹਾਡੀ ਕਾਲ ਆ ਜਾਂਦੀ ਹੈ ਕਿ ਯਾਰ ਤੂੰ ਕੀ ਕਰਦਾ, ਕਿੱਥੋਂ ਪੈਸੇ ਆ ਰਹੇ ਨੇ। सही। अच्छा उस्मान भाई, एक और भी मामला है बड़ा डिस्कस होता हर दफा, मैं चाह रहा सौ देती जरूर पूछा थोड़े को, ਜੀ एग्रीकल्चर टैक्स, एग्रीकल्चर इकोनॉमी। ਅਸੀਂ ਐਗਰੀਰੀਅਨ ਕੰਟਰੀ ਔਰ ਕਿਹਾ ਜਾਂਦਾ ਹੈ ਕਿ ਜੀ ਤੁਸੀਂ ਤੇ 70% ਤੁਹਾਡੀ ਜਿਹੜਾ ਹੈ ਉਹ ਪਹਿਲੇ ਸੀ, ਹੁਣ ਤੇ ਖੈਰ ਮੈਨੂੰ ਲੱਗਦਾ ਘੱਟ ਹੀ ਹੋ ਗਈ। ਤੇ ਐਗਰੀਕਲਚਰ ਟੈਕਸ ਦੀ ਬੜੀ ਗੱਲ ਹੁੰਦੀ ਹੈ ਹਰ ਦਫਾ। ਕੀ ਵਜ੍ਹਾ ਹੈ? ਕੁਝ ਤੇ ਵਜੂਹਾਤ ਸਾਨੂੰ ਵੀ ਪਤਾ ਨੇ, ਤੁਹਾਨੂੰ ਵੀ ਪਤਾ ਨੇ। ਵਜ੍ਹਾ ਕੀ ਹੈ ਕਿ ਜਿਹੜਾ ਇੱਕ ਬਹੁਤ ਹੀ ਵੱਡਾ ਜ਼ਮੀਨਦਾਰ ਹੈ, ਉਹ ਬਿਲੀਅਨਰ ਹੈ, ਉਹਦੀ ਫਸਲ ਵੀ ਹੁੰਦੀ, ਸਾਰਾ ਕੁਝ ਹੁੰਦਾ, ਔਰ ਹਰ ਦਫਾ ਫੋਕਸ ਹੁੰਦਾ, ਇਸ ਦਾ ਬੰਦੇ ਬੜਾ ਫੋਕਸ ਸੀ ਕਿ ਜੀ ਐਗਰੀਕਲਚਰ ਟੈਕਸ ਕੀਤਾ ਜਾਵੇ, ਔਰ ਉਹਦੇ ਨਾਲ ਕਿਹਾ ਜਾ ਰਿਹਾ ਕਿ ਠੀਕ ਹੈ ਇਤਨਾ ਵੱਡਾ ਰੈਵਨਿਊ ਆਏਗਾ ਕਿ ਸ਼ਾਇਦ ਉਹਦੇ ਨਾਲ ਬਹੁਤ ਕੁਝ ਹੱਲ ਹੋ ਜਾਵੇ। ਕਿ ਵਜੂਹਾਤ ਨਜ਼ਰ ਆ ਰਹੇ ਨੇ? ਆਇਆ ਇਹੀ ਉਹੀ ਫੈਕਟਰ ਹੈ ਕਿ ਜੀ ਕਿਉਂਕਿ ਇਹੋ ਜਿਹੇ ਲੋਕ ਹਕੂਮਤਾਂ 'ਚ ਬੈਠੇ ਹੁੰਦੇ ਨੇ, ਇਹੋ ਜਿਹੇ ਲੋਕ ਪਾਲਿਸੀਆਂ ਬਣਾ ਰਹੇ ਹੁੰਦੇ ਕਿ ਐਗਰੀਕਲਚਰ ਟੈਕਸ ਨਹੀਂ ਕਰ ਪਾ ਰਹੀ ਹੁਕੂਮਤ? ਦੇਖੋ, ਇੱਕ ਤੇ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਤੁਹਾਡੇ ਫਿਊਡਲ ਲਾਰਡਸ ਹੈਗੇ ਨੇ, ਜਿਹੜਾ ਬੜਾ ਜ਼ਮੀਂਦਾਰ ਤਬਕਾ ਹੈਗਾ ਹੈ, ਉਹ ਜਿਹੜੇ ਜੀ ਜ਼ਮੀਨਾਂ ਦਾ ਮਾਲਕ ਨੇ, ਉਹ 1947 ਤੋਂ ਲੈ ਕੇ ਅੱਜ ਤੱਕ ਨੈਸ਼ਨਲ ਅਸੈਂਬਲੀ ਦਾ ਜਿਹੜੀ ਵੀ ਆਈ ਹੋਏ, ਜਿਹੜਾ ਤੁਹਾਡੀ ਪਾਰਟੀ ਆਈ ਹੋਏ, ਉਹ ਲੈਂਡ ਲਾਰਡ ਜਿਹੜਾ ਵੱਡਾ ਹੈ ਉਹ ਹਮੇਸ਼ਾ ਪਾਰਟੀਆਂ 'ਚ ਬੈਠਿਆ ਹੁੰਦਾ ਹੈ। ਇਹ ਤੇ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ। ਸਹੀ। ਤੇ ਜਦੋਂ ਉਹ ਤਬਕਾ ਉੱਥੇ ਬੈਠਿਆ ਹੈ, ਜਿਹੜਾ ਬਿਗ ਲੈਂਡ ਲਾਰਡ ਹੈ, ਮੈਂ ਛੋਟੇ ਫਾਰਮਰ ਦੀ ਗੱਲ ਨਹੀਂ ਕਰ ਰਿਹਾ, ਛੋਟਾ ਫਾਰਮਰ ਤੇ ਵਿਚਾਰਾ ਪਿਸ ਰਿਹਾ, ਵਿਚਾਰੇ ਨੂੰ ਵੇਚਣ ਨੂੰ ਕੁਝ ਨਹੀਂ ਮਿਲ ਰਿਹਾ। ਉਹ ਤੇ ਵਿਚਾਰਾ ਕਦੇ ਸ਼ੂਗਰ ਮਿਲਾਂ ਦੇ ਅੱਗੇ ਮਿਹਨਤ ਕਰ ਰਿਹਾ ਹੈ, ਕਦੇ ਹਕੂਮਤ ਦੇ ਅੱਗੇ ਮਿਹਨਤ ਕਰ ਰਿਹਾ ਕਿ ਯਾਰ ਮੇਰਾ ਕੋਟਾ ਲੈ ਲਓ। ਛੋਟਾ ਫਾਰਮਰ ਤੇ ਵਿਚਾਰਾ ਪਿਸ ਰਿਹਾ। ਇਹ ਜਿਹੜੇ ਵੱਡੇ ਲੈਂਡ ਲਾਰਡ ਹੈਗੇ ਨੇ, ਉਹ ਤੇ ਅਸੈਂਬਲੀਆਂ 'ਚ ਬੈਠੇ ਨੇ। ਤੇ ਜਦੋਂ ਉਹ ਅਸੈਂਬਲੀਆਂ 'ਚ ਬੈਠੇ ਹੁੰਦੇ ਨੇ, ਚਾਹੇ ਜਿਹੜੀ ਪਾਰਟੀ ਹੋਏ, ਹਰ ਪਾਰਟੀ 'ਚ ਤੁਸੀਂ ਦੇਖ ਲਓ ਵੱਡਾ ਲੈਂਡ ਲਾਰਡ ਸਹੀ ਬੈਠਿਆ, ਤੇ ਉਹ ਸਹੀ। ਆਣ ਹੀ ਨਹੀਂ ਦਿੰਦਾ।
ਉਹ ਤੇ ਇੱਕ ਤੇ ਇਹ ਵਜ੍ਹਾ, ਮੈਂ ਅਗਰ ਔਨੈਸਟ ਗੱਲ ਕਰਾਂ, ਮੈਂ ਤਾਂ ਇਹ ਦੇਖਿਆ ਪੋਲੀਟੀਕਲੀ ਉਹ ਵਿਲ ਹੀ ਨਹੀਂ, ਪੋਲੀਟੀਕਲ ਪਾਰਟੀਜ਼ ਦੇ ਜੋ ਵਿਲ ਹੀ ਨਹੀਂ ਹੈਗੀ ਕਿ ਯਾਰ ਇਹਨਾਂ ਤੇ ਹੱਥ ਪਾਇਆ ਜਾਏ, ਕਿਉਂਕਿ ਹੱਥ ਪਾਇਆ ਜਾਏਗਾ ਤੇ ਉਹੀ ਇਹਨਾਂ ਦੇ ਫਾਈਨੈਂਸਰ ਵੀ ਹੈਗੇ ਨੇ, ਉਹਨਾਂ ਦੇ ਸਪੋਰਟਰ ਵੀ ਹੈਗੇ ਨੇ, ਤੇ ਉਹ ਨਹੀਂ ਹੈ। ਦੂਜਾ ਸਹੀ। ਦੂਜਾ ਮੇਰੇ ਖਿਆਲ 'ਚ ਇੱਕ ਹੋਰ ਜਿਹੜਾ ਸਾਡਾ ਮਸਲਾ ਹੈ ਕਿ ਹਰ ਦਫਾ ਅਸੀਂ ਐਗਰੀਕਲਚਰ ਫੂਡ ਸਿਕਿਉਰਿਟੀ ਨੂੰ ਯੂਜ਼ ਕਰਦੇ ਹਾਂ ਐਜ਼ ਅ ਟੂਲ ਕਿ ਜੀ ਸ਼ਾਇਦ ਹੈ ਸਾਡੀ ਐਗਰੀ ਇਕਨੋਮੀ ਖਤਮ ਹੋ ਜਾਏਗੀ, ਸਾਡੀ ਜੀ ਐਗਰੀਕਲਚਰ ਬੇਸ ਖਤਮ ਹੋ ਜਾਏਗੀ। ਮੇਰਾ ਆਪਣਾ ਖਿਆਲ ਹੈ ਉਹ ਨਹੀਂ ਹੋਏਗੀ, ਕਿਉਂਕਿ ਦੇਖੋ ਤੁਹਾਡੀ ਇੱਕ ਫੂਡ ਬਾਸਕਟ ਹੈ, 25 ਕਰੋੜ ਲੋਕਾਂ ਨੇ ਖਾਣਾ ਪੀਣਾ ਹੈ, ਇੱਕ ਨਿਜ਼ਾਮ ਚੱਲਣਾ ਹੈ। ਇਹ ਨਹੀਂ ਹੋ ਜੀ ਸਕਦਾ ਕਿ ਉਹ ਜੀ ਖਤਮ ਹੋ ਜਾਏਗਾ ਤੇ ਤੁਸੀਂ ਇੱਕ ਛੋਟੇ ਲੈਵਲ ਤੇ ਟੈਕਸ ਲਾ ਸਕਦੇ ਹੋ। ਹਾਂ ਹੁਣ ਦੇਖੋ ਨਾ, ਹੁਣ ਜਿਹੜਾ ਐਂਡ ਯੂਜ਼ਰ ਹੈ ਜਾਂ ਛੋਟਾ ਫਾਰਮਰ ਹੈ, ਉਹ ਤੇ ਵਿਚਾਰਾ ਯੂਰੀਆ ਤੇ ਵੀ ਟੈਕਸ ਦੇ ਕੇ ਲੈ ਰਿਹਾ ਹੈ, ਉਹ ਵਿਚਾਰਾ ਆਪਣਾ ਪੈਸਟੀਸਾਈਡ ਵੀ ਟੈਕਸ ਦੇ ਕੇ ਲੈ ਰਿਹਾ ਹੈ, ਉਹ ਤੇ ਹਰ ਚੀਜ਼ ਤੇ ਸੇਲ ਟੈਕਸ ਲੈ ਰਿਹਾ। ਮੈਂ ਠੀਕ ਜਿਹੜੇ ਹੈ। ਨਤੀਜੇ ਪਹੁੰਚਿਆ, ਇੱਕ ਜਿਹੜਾ ਇੱਕ ਬੜਾ ਜ਼ਮੀਂਦਾਰ ਤਬਕਾ ਹੈ ਤੁਹਾਡਾ, ਇੱਕ ਉਹ ਟੈਕਸ ਇੰਜੋਏ ਕਰ ਰਿਹਾ ਹੈ, ਮੈਂ ਜਿਹੜੇ ਦੇਖ ਰਿਹਾ ਉਹ ਬਿਲਕੁਲ ਨਹੀਂ ਰੁਪਿਆ ਦਿੰਦਾ ਟੈਕਸ ਦਾ ਤੇ ਮਰਾਤ ਇੰਜੋਏ ਕਰਦਾ ਹੈ। ਦੂਜਾ ਮਿਡਲਮੈਨ ਤਬਕਾ ਮੈਂ ਦੇਖਿਆ ਸੈਕਟਰ ਵਿੱਚ, ਹੂੰ ਜਿਹੜਾ ਐਂਡ ਫਾਰਮਰ ਹੈ ਉਹ ਕਿਸੇ ਤਰ੍ਹਾਂ ਦੇਖੋ ਪੈਸਟੀਸਾਈਡ ਵੀ ਲੈ ਰਿਹਾ, ਦੇ ਰਿਹਾ ਟੈਕਸ, ਕੋਈ ਦਵਾਈ ਲੈਂਦਾ ਦਿੰਦਾ ਟੈਕਸ, ਕੋਈ ਨਾ ਕੋਈ ਟੈਕਸ ਦੇ ਦਿੰਦਾ। ਐਂਡ ਯੂਜ਼ਰ ਜਿਹੜਾ ਖਾ ਪੀ ਰਿਹਾ ਚੀਜ਼ ਲੈ ਰਿਹਾ ਉਹ ਵੀ ਟੈਕਸ ਦੇ ਕੇ ਲੈ ਰਿਹਾ, ਚੀਨੀ ਲੈ ਰਿਹਾ। ਜਿਹੜਾ ਮਿਡਲਮੈਨ ਤਬਕਾ ਬੈਠਿਆ ਨਾ, ਜਿਹੜਾ ਉੱਥੋਂ ਲੈ ਕੇ ਮੰਡੀ ਤੱਕ ਮਾਲ ਪਹੁੰਚਾ ਰਿਹਾ, ਉਹ ਮੈਂ ਜੀ ਦੇਖਣਾ ਚਾਹੇ ਜਿਸ ਸੈਕਟਰ ਵਿੱਚ ਹੋਏ, ਚਾਹੇ ਐਗਰੀਕਲਚਰ ਹੋਏ, ਚਾਹੇ ਹੋਰ ਕੋਈ ਸੈਕਟਰ ਹੋਣ, ਇਹ ਮਿਡਲਮੈਨ ਜਿਹੜਾ ਤਬਕਾ ਹੈ ਨਾ, ਵਪਾਰੀ, ਜਿਹਨੇ ਤੁਸੀਂ ਆਰਤੀ ਕਹਿੰਦੇ ਹੋ ਜਾਂ ਤੁਸੀਂ ਉਹ ਕਹਿੰਦੇ ਹੋ ਡਿਸਟ੍ਰੀਬਿਊਟਰ ਚੈਨਲ ਕਹਿੰਦੇ ਹੋ, ਉਹ ਜਿਹੜਾ ਉਹ ਬਿਲਕੁਲ ਮੰਜ਼ਰੇ ਆਮ ਤੋਂ ਹੈ। ਉਹ ਫੋਨਾਂ ਤੇ ਅਰਬਾਂ ਰੁਪਇਆ ਘੁਮਾ ਦਿੰਦੇ, ਹੂੰ ਫੋਨਾਂ ਤੇ ਅਰਬਾਂ ਰੁਪਇਆ ਦੀ ਕਾਰੋਬਾਰ ਟ੍ਰਾਂਜੈਕਸ਼ਨ ਹੋ ਰਹੀ ਹੈ, ਤੇ ਮਾਲ ਉੱਥੋਂ ਉਠਾਇਆ ਉੱਥੇ ਵੇਚਤਾ, ਉੱਥੋਂ ਉਠਾਇਆ ਉੱਥੇ, ਤੇ ਐਂਡ ਯੂਜ਼ਰ ਦੇ ਐਂਡ ਮੈਂ ਦੇਖ ਰਿਹਾ ਪਾਕਿਸਤਾਨ ਵਿੱਚ ਕਵਰਡ ਹੈ, ਚਾਹੇ ਤੁਸੀਂ ਇਸ ਐਂਡ ਤੇ ਬੈਠੇ ਹੋ ਚਾਹੇ ਇਸ ਐਂਡ ਤੇ ਬੈਠੇ ਹੋ, ਤੁਸੀਂ ਟੈਕਸ ਦੇ ਕਿਸੇ ਨਾ ਕਿਸੇ ਜ਼ੁਮਰੇ 'ਚ ਆ ਜਾਂਦੇ ਹੋ। ਜਿਹੜੇ ਵਿੱਚ ਵਾਲਾ ਕੰਮ ਹੈ ਨਾ, ਹੂੰ ਕਿੱਥੋਂ ਲੈ ਰਿਹਾ, ਕੌਣ ਉਠਾ ਰਿਹਾ ਹੈ, ਕਿਹਨੂੰ ਦੇ ਰਿਹਾ ਹੈ, ਕੋਈ ਨਹੀਂ ਪਤਾ। ਉਹ ਚੀਨੀ ਜਦੋਂ ਆ ਕੇ ਵਿਕਦੀ ਹੈ, ਜਾਂ ਉਹ ਬਿਸਕਟ ਆ ਕੇ, ਜਿਹੜੀ ਵੀ ਪ੍ਰੋਡਕਟ ਆ ਕੇ ਵਿਕਦੀ ਹੈ, ਤੇ ਉਹ ਤੇ GST ਦੇ ਕੇ ਤੁਸੀਂ ਤੇ ਮੈਂ ਲੈਂਦੇ ਟੈਕਸ ਪੇ ਹੋ ਜਾਂਦਾ। ਜੀ ਲੇਕਿਨ ਇਹ ਜਿਹੜਾ ਮੈਂ ਫੀਲ ਕਰਦਾ ਜੇ ਮਿਡਲ ਮੈਨ, ਤੇ ਐਗਰੀਕਲਚਰ ਵਿੱਚ ਵੀ ਇਹੀ ਹੈ। ਮੈਂ ਇੱਕ ਦਫਾ ਦੇਖ ਰਿਹਾ ਸੀ ਕੁਝ ਸ਼ੂਗਰ ਦੇ ਟ੍ਰੇਡਰਾਂ ਦਾ ਵਾਲੀਅਮ, ਤੇ ਉਹ ਵਿਚਾਰਾ ਫਾਰਮਰ ਵੀ ਪਿਸਿਆ, ਉਹਨੇ ਕੋਈ ਨਹੀਂ ਕਮਾਇਆ, ਉਹ ਮਿਲ ਵਾਲਾ ਵੀ ਰੋ ਰਿਹਾ ਹੈ। ਸ਼ੂਗਰ ਤੁਸੀਂ ਮੈਂ ਚੀਨੀ ਖਰੀਦਦੇ ਅਸੀਂ ਵੀ ਰੋ ਰਹੇ ਹਾਂ, ਤੇ ਵਿੱਚ ਮੈਂ ਕੁਝ ਮਿਡਲਮੈਨ ਜਾਣਦਾ ਜਿਹੜੇ ਫੋਨਾਂ ਤੇ ਨਹੀਂ ਕਾਰੋਬਾਰ ਉਹਦੇ ਕਰਦੇ ਬਾਰੇ। ਨੇ, ਕੋਈ ਟੈਕਸ ਨਹੀਂ ਦਿੰਦੇ ਚੀਨੀ ਤੇ ਇੰਜੋਏ ਕਰਦੇ ਨੇ। ਤੇ ਮੈਨੂੰ ਤਾਂ ਲੱਗਦਾ ਪੂਰੀ ਚੇਨ 'ਚ ਉਹੀ ਕਮਾਉਂਦੇ ਨੇ, ਅਸੀਂ ਤੇ ਸਾਰੇ ਬਸ ਉਹਨਾਂ ਦੀ ਕਮਾਈ ਪੂਰੀ ਕਰ ਰਹੇ ਨੇ। ਤੇ ਉਸਮਾਨ ਵੀ ਆਖਿਰ 'ਚ ਇਹ ਵੀ ਦੱਸ ਦਿਓ ਕਿ ਕੈਸ਼ ਫਲੋ, ਕੈਸ਼ ਇਕਨੋਮੀ ਬੜੀ ਗੱਲ ਹੁੰਦੀ, ਔਰ ਅਕਸਰ ਅਸੀਂ ਵੀ ਇਹ ਡਿਸਕਸ ਕਰ ਰਹੇ ਹੁੰਦੇ ਹਾਂ ਕਿ ਜੀ ਵੇਖੋ, ਇੱਕ ਬਹੁਤ ਹੀ ਵੱਡਾ ਜਿਹੜਾ ਇਹਦੇ ਫੈਕਟਰ ਹੈ ਉਹ ਕੈਸ਼ ਇਕਨੋਮੀ ਹੈ। ਮਤਲਬ ਕੋਸ਼ਿਸ਼ ਇਹ ਹੈ ਕਿ ਬਿਜ਼ਨਸ ਵੀ ਕੈਸ਼ ਵਿੱਚ ਹੋ ਰਿਹਾ ਹੈ, ਲੋਕ ਜਿਹੜਾ ਟ੍ਰਾਂਜੈਕਸ਼ਨ ਕੈਸ਼ ਵਿੱਚ ਕਰ ਰਹੇ ਨੇ, ਹਕੂਮਤ ਕੋਸ਼ਿਸ਼ ਕਰ ਰਹੀ ਹੈ ਕਿ ਜੀ ਉਸ ਕੈਸ਼ ਇਕਨੋਮੀ ਨੂੰ ਕਿਤੇ ਕੰਟਰੋਲ ਕੀਤਾ ਜਾਵੇ। ਤੇ ਕਿਸ ਤਰ੍ਹਾਂ ਤੁਹਾਡੀ ਨਜ਼ਰ ਵਿੱਚ ਕਿਆ ਇਹ ਪੋਸੀਬਲ ਹੈ ਕਿ ਜਿਹੜੀ ਇੱਕ ਕੈਸ਼ ਇਕਨੋਮੀ ਦਾ ਇੱਕ ਵੱਧਦਾ ਹੋਇਆ ਜਿਹੜਾ ਇੱਕ ਰੁਝਾਨ ਹੈ, ਕਿਉਂਕਿ ਲੋਕ ਬਹੁਤ ਸਾਰੇ ਵਜੂਹਾਤ ਤੋਂ ਕੈਸ਼ ਟ੍ਰਾਂਜੈਕਸ਼ਨਸ ਕਰ ਰਹੇ ਹੋ, ਇਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ? ਨਹੀਂ, ਬਿਲਕੁਲ ਕੀਤਾ ਜਾ ਸਕਦਾ। ਤੇ ਇਸ ਦਫਾ ਰਾਲਪਿੰਡੀ ਚੈਂਬਰ ਦੇ ਪਲੇਟਫਾਰਮ ਤੇ ਅਸੀਂ ਸਟੇਟ ਬੈਂਕ ਨਾਲ ਵਰਕਿੰਗ ਕਰਕੇ ਪਹਿਲੀ ਦਫਾ ਬੱਕਰਾ ਮੰਡੀਆਂ ਡਿਜੀਟਲ ਇੱਥੇ ਲਾਈਆਂ। ਤੁਸੀਂ ਅੱਛਾ ਡਿਜੀਟਲੀ ਗੁੱਡ। ਇਹ ਵੀ ਬੜਾ ਮਸਲਾ ਹੁੰਦਾ। ਦੇਖੋ ਲਾਅ ਐਂਡ ਆਰਡਰ ਦਾ ਮਸਲਾ ਅੱਜ ਕੱਲ, ਤੁਸੀਂ ਕੈਸ਼ ਲੈ ਕੇ ਬਾਹਰ ਜਾਂਦੇ ਹੋ, ਦੇਖੋ ਹੁਣ ਤੁਹਾਡਾ ਜੀ ਕੈਸ਼ ਦੇ ਰਿਸਕ ਤੇ ਮੌਜੂਦ ਹੈ ਨਾ, ਜੇ ਕੈਸ਼ ਦੇ ਨਾਲ ਤੁਸੀਂ ਫਿਰ ਰਹੇ ਹੋ। ਦੂਜਾ, ਕੈਸ਼ ਦਾ ਸਭ ਤੋਂ ਬੜਾ ਮਸਲਾ ਇਹ ਵੇ ਕਿ ਹੁਣ ਡਿਜੀਟਲ ਜਿਹੜੀ ਸਾਰੀ ਡਾਕੂਮੈਂਟੇਸ਼ਨ, ਜਿਹਨੂੰ ਅਸੀਂ ਫਾਈਨੈਂਸ਼ੀਅਲ ਕਹਿ ਰਹੇ ਨੇ, ਡਿਸਕਲੋਜ਼ਰ, ਜਿਹੜਾ ਫੈਟਿਵ ਦਾ ਵੀ ਰੂਲ ਸਾਡੇ ਉੱਤੇ ਆਇਆ, IMF ਵੀ ਸਾਨੂੰ ਕਹਿ ਰਿਹਾ, ਉਹ ਕਹਿ ਰਿਹਾ ਜੀ ਤੁਸੀਂ ਡਿਜੀਟਲੀ ਆਪਣੀ ਇਕਨੋਮੀ ਨੂੰ ਤੇ ਲੈ ਕੇ ਆਓ ਤਾਂ ਕਿ ਡਾਕੂਮੈਂਟੇਸ਼ਨ ਆਫ ਦੀ ਇਕਨੋਮੀ ਬਿਹਤਰ ਹੋ ਸਕੇ। ਤੇ ਜਿਹੜੀ ਬਲੈਕ ਇਕਨੋਮੀ ਹੈ ਉਹ ਤੇ ਡਾਕੂਮੈਂਟ ਨਹੀਂ ਹੋ ਰਹੀ, ਉਹ ਬਾਹਰ ਹੈ, ਤੇ ਠੀਕ ਹੈ। ਉਹ ਆਹਿਸਤਾ ਆਹਿਸਤਾ ਉਹਨੇ ਡਾਕੂਮੈਂਟ ਹੋਣਾ ਹੈ, ਉਹਨੇ ਆਣਾ ਹੀ ਆਣਾ ਹੈ ਇਸ ਸਿਸਟਮ ਵਿੱਚ। ਕਿਉਂਕਿ ਦੇਖੋ ਹੁਣ ਤੁਹਾਨੂੰ ਇਸ ਸਿਸਟਮ, ਯਾਨੀ ਹੁਣ ਅਸੀਂ ਫਾਈਨੈਂਸ਼ੀਅਲ ਟੈਕਨੋਲੋਜੀ ਦੀ, ਫਿਨਟੈਕ ਦੀ ਗੱਲ ਕਰੀਏ, ਬਲੌਕ ਚੇਨ ਟੈਕਨੋਲੋਜੀ ਆ ਰਹੀ ਹੈ, ਇਸ ਤਰ੍ਹਾਂ ਦੀ ਅਗਰ ਅਸੀਂ ਗੱਲ ਕਰੀਏ, ਹੁਣ ਤੁਸੀਂ ਅਗਰ ਉਹਦੇ ਤੇ ਨਹੀਂ ਆਉਂਦੇ ਤਾਂ ਤੁਸੀਂ ਐਕਚੁਅਲੀ ਵਰਸ ਹੋ ਜਾਂਦੇ ਹੋ। ਕਿਸ ਤਰ੍ਹਾਂ? ਹੁਣ ਦੇਖੋ ਕੈਸ਼ ਤੇ ਟ੍ਰਾਂਜੈਕਸ਼ਨ ਤੇ ਤੁਸੀਂ ਅਗਰ ਹੋਟਲ ਜਾਂਦੇ ਹੋ ਤੇ ਬਿੱਲ ਦਿੰਦੇ ਹੋ ਤਾਂ ਤੁਹਾਨੂੰ ਸ਼ਾਇਦ 18% ਪੈਂਦਾ ਹੈ ਕੈਸ਼ ਤੇ, ਤੁਸੀਂ ਕੋਈ ਕ੍ਰੈਡਿਟ ਕਾਰਡ ਤੇ ਦਿਓ ਜਾਂ ਆਪਣੇ ਬੈਂਕ ATM ਕਾਰਡ ਤੇ ਦੇ ਦਿਓ ਤੇ ਸ਼ਾਇਦ ਉਹ 5% ਲੱਗਦਾ ਹੈ ਟੈਕਸ, ਤੇ ਉਹ ਕਾਫੀ ਫਰਕ ਪੈ ਜਾਂਦਾ ਹੈ, 12-13% ਜੀ ਦਾ ਤੁਹਾਡੇ ਖਾਣੇ ਦੇ ਬਿੱਲ ਤੇ ਫਰਕ ਹੁੰਦਾ ਹੈ। ਬਿਲਕੁਲ ਹੈ। ਤੇ ਹੁਣ ਇਹ ਬਿਲਕੁਲ ਮਰਾਤ ਆਉਣਗੀਆਂ ਕਿ ਅਗਰ ਤੁਸੀਂ ਕੈਸ਼ ਯੂਜ਼ ਕਰੋਗੇ ਤੇ ਨਹੀਂ, ਕਈ ਜਗ੍ਹਾ ਤੇ ਕੈਸ਼ਲੈਸ ਹੋ ਰਿਹਾ ਕੰਮ। ਜਿੱਦਾਂ ਮੈਂ ਬਤਾਇਆ, ਅਸੀਂ ਕੁਝ ਬੱਕਰਾ ਮੰਡੀਆਂ ਬਣਾ ਦਿੱਤੀਆਂ ਇਸ ਦਫਾ, ਕੈਟਲ ਮਾਰਕੀਟਸ, ਉੱਥੇ ਬੈਂਕ ਦੇ ATM ਮੌਜੂਦ ਸੀ, ਬੈਂਕ ਦੇ ਨੁਮਾਇੰਦੇ ਮੌਜੂਦ ਸੀ, ਤੁਸੀਂ ਜਾਓ, ਤੁਸੀਂ ਮਵੇਸ਼ੀ ਲੈਣਾ ਹੈ, ਤੁਸੀਂ ਕੋਈ ਉਹ ਟੈਪ ਕਰਕੇ ਵੀ ਲੈ ਸਕਦੇ ਸੀ, ਜਾਂ ਬਲਕਿ ਬੈਂਕ ਦਾ ਉਹ ਨੁਮਾਇੰਦਾ ਮੌਜੂਦ ਸੀ, ਉਹਨੂੰ ਕਿਹਾ ਯਾਰ ਇਹਨੇ ਕੈਸ਼ ਦੇ, ਇਹਨੂੰ ਤੁਹਾਡਾ ਕੈਸ਼ ਦਾ ਲੈਣ ਦੇਣ ਹੀ ਨਹੀਂ ਸੀ। ਤੇ ਕੈਸ਼ਲੈਸ ਦੇ ਹੁਣ ਸਾਨੂੰ ਜਾਣਾ ਪਏਗਾ, ਕਿਉਂਕਿ ਇੰਟਰਨੈਸ਼ਨਲੀ ਫਾਈਨੈਂਸ਼ੀਅਲ ਜਿੰਨਾ ਸਿਸਟਮ ਹੈ ਉਹ ਹੁਣ ਡਾਕੂਮੈਂਟੇਸ਼ਨ ਦੀ ਤਰਫ ਜਾ ਰਿਹਾ। ਤੁਹਾਡੀ ਕਾਫੀ ਵੱਡੀ ਇਕਨੋਮੀ ਜਿਹੜੀ ਹੈ ਉਹ ਅਨਡਾਕੂਮੈਂਟਡ ਹੈ,
ਤੇ ਅੱਗੇ ਉਹਨਾਂ ਦਾ ਵੀ ਕੰਮ ਨਹੀਂ ਚੱਲਦਾ ਮੈਨੂੰ ਨਜ਼ਰ ਆ ਰਿਹਾ, ਕਿਉਂਕਿ ਦੇਖੋ ਅੱਗੇ ਕਦਗਨ ਮੁਸ਼ਕਿਲ ਬਣਨੇ ਨੇ। ਪਹਿਲਾਂ ਇੱਕ ਨਾਨ ਫਾਈਲਰ ਦੇਖੋ, ਜਿਹੜਾ ਕੈਸ਼ ਤੇ ਕੰਮ ਕਰ ਰਿਹਾ, ਜ਼ਿਆਦਾਤਰ ਨਾਨ ਫਾਈਲਰ ਹੁੰਦਾ, ਸਿਸਟਮ ਤੋਂ ਬਾਹਰ ਹੁੰਦਾ, ਕੈਸ਼ ਤੇ ਚੱਲ ਰਿਹਾ ਹੁੰਦਾ, ਕੋਈ ਬੈਂਕ ਤੇ ਟ੍ਰਾਂਜੈਕਸ਼ਨ ਨਹੀਂ ਕਰ ਰਿਹਾ। ਹੁਣ ਨਾਨ ਫਾਈਲਰ ਦੀ ਅਸੀਂ ਤੇ ਕਹਿ ਰਹੇ ਹਾਂ ਟਰਮ ਹੀ ਖਤਮ ਕਰ ਦਿਓ ਬਾਈ, ਨਾਨ ਫਾਈਲਰ ਕਿਉਂ ਕੋਈ ਹੋਏ ਯਾਰ? ਕੋਈ ਹੈ ਕਿ ਤੁਸੀਂ ਖੁਦ ਕਹਿ ਰਹੇ ਹੋ ਕਿ ਮੁਜਰਮ ਵੀ ਰਹਿ ਸਕਦਾ ਹੈ ਮਾਸ਼ਰੇ 'ਚ, ਉਹ ਬਈ ਮੁਜਰਮ ਨਹੀਂ ਰਹਿ ਸਕਦਾ ਮਾਸ਼ਰੇ 'ਚ। ਬਿਲਕੁਲ ਮੁਜਰਮ ਜਾਂ ਜੇਲ੍ਹ 'ਚ ਹੁੰਦਾ ਹੈ ਜਾਂ ਫਿਰ ਉਹ ਸਜ਼ਾ ਕਰਕੇ ਮਾਸ਼ਰੇ 'ਚ ਆਇਆ, ਤੇ ਨਹੀਂ ਹੋ ਸਕਦਾ ਮੁਜਰਮ ਵੀ ਹੈ ਤੇ ਮਾਸ਼ਰੇ 'ਚ ਵੀ ਰਹੇਗਾ ਉਹ। ਤੇ ਤੁਸੀਂ ਨਾਨ ਫਾਈਲਰ ਨੂੰ ਕਿਸ ਤਰ੍ਹਾਂ ਜਗ੍ਹਾ ਦੇ ਦਿੰਦੇ ਹੋ ਮਾਸ਼ਰੇ 'ਚ? ਤੇ ਉਹ ਬੰਦ ਕਰੋ। ਜਦੋਂ ਨਾਨ ਫਾਈਲਰ ਦੀ ਜਗ੍ਹਾ ਹੀ ਬੰਦ ਹੋ ਜਾਏਗੀ ਇਸ ਮਾਸ਼ਰੇ 'ਚ, ਤਾਂ ਉਹ ਨਹੀਂ ਕਰ ਸਕੇਗਾ, ਉਹ ਆਣਾ ਪਏਗਾ ਸਿਸਟਮ 'ਚ। ਤੇ ਮੈਨੂੰ ਤੇ ਲੱਗ ਰਿਹਾ ਕੈਸ਼ ਦਾ ਸਿਸਟਮ, ਹੁਣ ਦੇਖੋ ਨਾ ਇੰਡੀਆ, ਅਸੀਂ ਮਿਸਾਲ ਦਿੰਦੇ ਹਾਂ, ਉੱਥੇ ਤੁਸੀਂ ਇਤਵਾਰ ਬਾਜ਼ਾਰ ਜਾਓ, ਟਮਾਟਰ ਸਬਜ਼ੀ ਪਿਆਜ਼ ਕੋਈ ਚੀਜ਼ ਲਓ, ਤੇ ਉੱਥੇ ਉਹ ਛੋਟਾ ਰੇਹੜੀ ਵਾਲਾ ਵੀ ਉਹ ਲੈ ਰਿਹਾ, ਉਹ ਜਿਹੜਾ ਉਹ ਟੈਪ ਪੇ ਹੁੰਦਾ, ਟੈਪ ਪੇ ਵਾਲਾ ਮਸ਼ੀਨ ਰੱਖੀ ਹੋ ਤੁਸੀਂ ਫੋਨ ਨਾਲ। ਹੁਣ ਤੇ ਫੋਨ ਤੇ ਉਹ ਆ ਗਿਆ ਐਪਲ ਪੇ ਜਾਂ ਕਿਹੜਾ ਉਹ ਆ ਰਿਹਾ, ਕਿ ਤੁਸੀਂ ਉਹਦੀ ਲਾਇਆ ਤੇ ਫੋਨ ਹੀ ਤੁਹਾਡਾ ਉਹ ਬਣ ਗਿਆ ਹੈ। ਕਾਰਡ ਦੀ ਵੀ ਲੋੜ ਨਹੀਂ ਹੈ, ਇਹਦੇ ਅੰਦਰ ਹੀ ਉਹ ਵਾਲਟ, ਡਿਜੀਟਲ ਵਾਲਟ ਆ ਗਿਆ, ਤੁਸੀਂ ਇਹਦੇ ਅੰਦਰ ਸਟੋਰ ਕਰ ਦਿੰਦੇ ਹੋ ਆਪਣੇ ਕਾਰਡ ਫੋਨ ਵਿੱਚ ਹੀ, ਕਿਉਂਕਿ ਫੋਨ ਤੇ ਹੁੰਦਾ ਹੀ ਹੁੰਦਾ, ਹੁਣ ਵਾਲਟ ਵੀ ਲੈਣ ਦੀ ਜ਼ੋਰ ਨਹੀਂ, ਫੋਨ ਦੇ ਨਾਲ ਤੁਸੀਂ ਟੈਪ ਕਰਕੇ ਪੇਮੈਂਟ ਕਰ ਦਿਓ। ਦੇਖੋ, ਤੇ ਸਾਨੂੰ ਵੀ ਆਣਾ ਪਏਗਾ, ਇਕਨੋਮੀ ਦਾ ਸਾਈਜ਼ ਬੜਾ ਹੋਏਗਾ। ਅਕਸਰ ਮੈਂ ਦੇਖਦਾ ਕੈਸ਼ ਦੀ ਵਜ੍ਹਾ ਤੋਂ ਕਈ ਟ੍ਰਾਂਜੈਕਸ਼ਨਾਂ ਨਹੀਂ ਹੋ ਪਾਉਂਦੀਆਂ। ਕਿੰਨੀ ਦਫਾ ਹੁੰਦਾ ਤੁਸੀਂ ਮੈਂ ਜਾਣਦੇ ਆ ਯਾਰ, ਉਹ ਯਾਰ ਮੇਰੇ ਕੋਲ ਕੈਸ਼ ਕੰਮ ਪਿਆ, ਟ੍ਰਾਂਜੈਕਸ਼ਨ ਨਹੀਂ ਹੁੰਦੀ। ਅਗਰ ਉਹ ਡਿਜੀਟਲ ਹੋਏ ਹੋ ਜਾਏਗੀ, ਤੁਹਾਡਾ ਵੀ ਕੰਮ ਹੋ ਗਿਆ, ਉਹਦਾ ਵੀ ਕੰਮ ਹੋ ਗਿਆ। ਤੇ ਆਈ ਥਿੰਕ ਇਵੈਂਚੁਅਲੀ ਹੋਏਗਾ, ਤੇ ਇਸ ਤਰ੍ਹਾਂ ਅਸੀਂ ਜਾ ਰਹੇ ਹਾਂ, ਤੇ ਡਿਜੀਟਲ ਇਕਨੋਮੀ ਦੀ ਤਰਫ ਹੀ ਮਾਮਲਾ ਜਿਹੜਾ ਹੈ ਉਹ ਇਨਸ਼ਾਅੱਲਾ ਡਾਕੂਮੈਂਟੇਸ਼ਨ ਦੀ ਤਰਫ ਹੀ ਜਾਏਗਾ।